बिस्मिल्लाहिर्रहमानिर्रहीम। कूक फरीदा कूक तू ज्यों राखा जवार, जब लग टांडा न गिरे तब लग कूक पुकार। कूक पाकिस्तान कूक दे सज्जन बेली मित्र अज आए सन दरबार शरीफ हजूर पीर सैयद जमात अली शाह साहब दा सामी रहमतुल्लाह अलैह ते हजूर अमीर मिलत पीर सैयद जमात अली शाह साहब हाफिज मुहद्दिस अली सियालकोटी रहमतुल्लाह अलैह ते हाफिज निसार अहमद कादरी पंजाबी ਇਸ ਟਾਈਮ ਅਕਾਲਗੜ੍ਹ ਸਾਡੇ ਨਾਲ ਆਏ ਸਨ ਤੇ ਇਹਨਾਂ ਦੇ ਦੋਸਤ ਹਾਫਿਜ਼ ਸਖਾਵਤ ਹੁਸੈਨ ਸਾਹਿਬ ਬੈਠੇ ਨੇ ਤੇ ਇਹਨਾਂ ਦੇ ਵਾਲਦੇ ਗਰਾਮੀ ਰਫਾਕਤ ਅਲੀ ਨੰਬਰਦਾਰ ਇਹਨਾਂ ਦੇ ਅਸੀਂ ਡੇਰੇ ਤੇ ਹੀ ਮੌਜੂਦ ਹਾਂ। ਰਫਾਕਤ ਅਲੀ ਨੰਬਰਦਾਰ ਸਾਹਿਬ ਦੇ ਡੇਰੇ ਦੇ ਉੱਤੇ ਤੇ ਸਾਡੇ ਨਾਲ ਇਸ ਟਾਈਮ ਭਾਈ ਰਫੀਕ ਸਾਹਿਬ ਮੌਜੂਦ ਨੇ, ਅਸਦ ਅਲੀ ਪੰਜਾਬੀ ਸਾਹਿਬ ਨੇ ਤੇ ਅੱਜ ਅਸੀਂ ਮੁਕਤਸਰ ਜੀ ਸ਼ਾਮ ਹੋਣ ਵਾਲੀ ਹੈ ਤੇ ਇਸ ਟਾਈਮ ਅਸੀਂ ਬੂਟਾ ਹੈ ਜਨਾਬ ਆਪਣਾ ਬੋਰਡ ਦਾ ਇਹ ਥੱਲੇ ਬੈਠੇ ਹਾਂ ਤੇ ਮਕਸਦ ਇਹ ਵੇ ਕਿ ਆਪਣੇ ਲੋਕਾਂ ਲਈ ਸੋਚਣਾ, ਚੰਗਾ ਸੋਚਣਾ, ਜਿਹੜੀ ਵੀ ਚੰਗਿਆਈ ਹੈ ਉਹ ਰੱਬ ਨੂੰ ਪਸੰਦ ਔਰ ਅੱਛੀ ਚੀਜ਼ ਜਿਹੜੀ ਹੈ ਇਸਲਾਮ ਗੱਲ ਵੀ ਇਸ ਮੌਜੂ 'ਤੇ ਗੱਲ ਹੋ ਗਈ ਤੇ ਮਾਲ ਲੰਗਰ ਇੱਥੇ ਵੱਜਾ ਔਰ ਇਹ ਸਾਡੀ ਧਰਤੀ ਦੀ ਖੂਬਸੂਰਤੀ ਵੀ ਹੈ ਕਿ ਵੇਖਣ ਦੀ ਗਾਈਆਂ ਨੇ ਨਾਲ ਮੱਝਾਂ ਨੇ ਤੇ ਪਿੱਛੇ ਵੀ ਉਹ ਬੂਟਾ ਲੱਗਾ ਹੈ ਤੇ ਅਸੀਂ ਇੱਥੇ ਬਾਲਗੜ੍ਹ ਆਏ ਹਾਂ। ਮੁਕਤਸਰ 'ਚ ਗੱਲ ਕਰਾਂਗੇ ਬਜ਼ੁਰਗਾਂ ਦੇ ਨਾਲ ਵੀ ਤੇ ਹਾਫਿਜ਼ ਸਾਹਿਬ ਦੇ ਨਾਲ ਵੀ। ਤੇ ਬਜ਼ੁਰਗੋ ਤੁਸੀਂ ਕਿੰਨਾ ਚਿਰ ਹੋ ਗਿਆ ਨੰਬਰਦਾਰੀ ਕਰਦੇ ਆ ਪਿੰਡ ਦੀ? ਜਿੰਨੀ ਉਮਰ ਹੋ ਗਈ ਹੈ ਮੈਨੂੰ ਚਲੋ ਹੋਈ ਗਿਆ। ਅੱਛਾ ਮਾਸ਼ਾਅੱਲਾ ਮਾਸ਼ਾਅੱਲਾ, ਬਹੁਤ ਵਧੀਆ ਜੀ। ਤੇ ਇਹ ਪਰ ਆ ਪੰਚਾਇਤ ਵੀ ਫਿਰ ਇੱਥੇ ਲੱਗਦੀ ਰਹੀ ਹੈ? ਬਿਲਕੁਲ ਬਹੁਤ ਵਧੀਆ ਬਹੁਤ ਵਧੀਆ। ਤੇ ਇਹ ਜਿਹੜਾ ਪਿੰਡ ਹੈ ਅਕਾਲਗੜ੍ਹ ਇਹ ਮਤਲਬ ਇਹ ਰਕਬਾ ਇਹਦਾ ਬਹੁਤ ਕਾਫੀ ਵਸੀਹ ਹੋਏਗਾ ਖੁੱਲਾ ਡੁੱਲਾ, ਠੀਕ ਹੈ। ਤੇ ਇਹ ਰੋਡ ਫਿਰ ਅੱਗੇ ਮੇਨ ਨਾਰੋਵਾਲ ਸ਼ਹਿਰ ਨਾਰੋਵਾਲ ਤੋਂ ਸ਼ਗਰਗੜ੍ਹ। ਅੱਛਾ, ਨਾਰੋਵਾਲ ਤੋਂ ਸ਼ਗਰਗੜ੍ਹ ਆ ਜਾਂਦਾ, ਠੀਕ ਹੋ ਗਿਆ ਜੀ। ਤੇ ਜਨਾਬ ਵਾਲਾ ਇਹ ਵੇ ਕਿ ਅੱਗੇ ਅਸੀਂ ਗੱਲਬਾਤ ਕਰਨ ਆਏ ਸਾਂ ਤੇ ਤੁਹਾਡੇ ਇੱਥੇ ਜਿਹੜੀ ਜ਼ਮੀਨ ਤੁਹਾਡੇ ਭੂਮੀ ਜਿਹੜੀ ਤੁਸੀਂ ਵਾਹੁੰਦੇ ਹੋ ਇੱਥੇ ਜਿਹੜੀਆਂ ਵੱਡੀਆਂ ਫਸਲਾਂ ਨੇ ਉਹ ਕਣਕ ਮੁੰਜੀ ਹੀ? ਕਣਕ ਮੁੰਜੀ। ਤੇ ਵੈਸੇ ਉਂਝ ਪਿੰਡ 'ਚ ਕੋਈ ਸਬਜ਼ੀ ਸੁਬਜ਼ੀ ਵੀ ਲੱਗਦੀ ਕੋ ਮਟਰ ਸ਼ਟਰ ਕਿੱਲਾ ਦੇ ਬੀਜ ਲੈਂਦੇ ਨੇ। ਤੇ ਕਮਾਦ ਦੀ ਕੀ ਸੂਰਤ ਹਾਲ? ਕਮਾਦ ਵਿੱਚ ਤਕਰੀਬਨ ਲੋਕ ਡੰਗਰਾਂ ਡੁੰਗਰਾਂ ਨੂੰ ਲਾਉਂਦੇ ਨੇ, ਕੰਮ ਕਰਦੇ। ਠੀਕ ਹੈ ਤੇ ਜਿੱਥੇ ਕਈ ਮੁਲਕ ਅੰਦਰ ਜਾਗ ਤੇ ਖਾਬ ਨਾ ਡਿੱਠਾ ਮਿਸਲ ਹੁਸਨਾਬਾਦ ਪੰਜਾਬ ਅਜੇ ਪੰਜਾਬ ਹਰ ਮੁਲਕ ਰਿਸ਼ਤਾ ਵਿੱਚ ਹੌਰਾਂ ਨੂੰ ਵੀ ਪਿਆਰੀ। ਪੰਜਾਬ ਦੀ ਇੱਕ ਬੜੀ ਖੂਬਸੂਰਤੀ ਇਹ ਵੇ ਕਿ ਇੱਥੇ ਵਗਦੀਆਂ ਠੰਡੀਆਂ ਨਹਿਰਾਂ ਨੇ, ਇੱਥੇ ਰੁੱਖਾਂ ਦੀਆਂ ਠੰਡੀਆਂ ਛਾਵਾਂ ਨੇ ਕਿਉਂਕਿ ਅੱਲਾਹ ਪਾਕ ਨੇ ਇੱਥੇ ਇੰਨੀਆਂ ਨਿਅਮਤਾਂ ਅਤਾ ਫਰਮਾਈਆਂ ਨੇ ਕਿ ਅਗਰ ਉਹਦਾ ਜਿੰਨਾ ਵੀ ਸ਼ੁਕਰ ਅਦਾ ਕੀਤਾ ਜਾਏ ਘੱਟ ਹੈ। ਕਿਧਰੇ ਮਾਲ ਡੰਗਰ ਹੈ, ਕਿਧਰੇ ਜਨਾਬ ਪਾਲਕ ਹੈ, ਕਿਧਰੇ ਮੂਲੀ ਹੈ, ਕਿਧਰੇ ਗਾਜਰ ਹੈ, ਸਬਜ਼ੀਆਂ ਨੇ। ਮਤਲਬ ਮੁਖਤਲਿਫ ਪਿੰਡਾਂ 'ਚ ਜਾ ਰਹੇ ਹਾਂ, ਵੀਡੀਓ ਬਣਾ ਰਹੇ ਹਾਂ। ਕੂਕ ਪਾਕਿਸਤਾਨ ਕੂਕ ਜਿਹੜਾ ਸਾਡਾ ਪੰਜਾਬੀ ਚੈਨਲ ਹੈ YouTube ਦਾ, ਤੇ ਵੇਖਣ ਸੁਣਨ ਵਾਲਿਆਂ ਨੂੰ ਅਸੀਂ ਦੱਸ ਰਹੇ ਹਾਂ ਕਿ ਜਿਹੜਾ ਧਰਤੀ ਨੂੰ ਬਚਾਉਣਾ ਹੈ, ਇੱਥੋਂ ਦੀ ਮਈਸ਼ਤ ਨੂੰ ਸਟਰੋਂਗ ਕਰਨਾ ਹੈ, ਮਜ਼ਬੂਤ ਕਰਨਾ ਹੈ ਤਾਂ ਕਿ ਮੁਲਕ ਖੁਸ਼ਹਾਲ ਹੋਵੇ ਤੇ ਲੋਕੀ ਉਹਨਾਂ ਦੀਆਂ ਔਕੜਾਂ ਦੂਰ ਹੋਣ। ਉਸ ਵਾਸਤੇ ਜ਼ਰੂਰੀ ਹੈ ਕਿ ਲੈਂਡ ਮਾਫੀਆ ਤੋਂ ਬਚਾਇਆ ਜਾਏ ਤੇ ਜਿਹੜੀਆਂ ਬੇਹੰਗਮ ਸੁਸਾਇਟੀਆਂ ਬਣ ਰਹੀਆਂ ਨੇ, ਹੁਸਨ ਜਿਹੜੀ ਵਾਈ ਬੀਜੀ ਵਾਲੀ ਜਿਹੜੀ ਜ਼ਮੀਨ ਉਹਦੇ ਉੱਤੇ ਉਸ ਨੂੰ ਰੋਕਿਆ ਜਾਏ। ਇਸ ਦੇ ਵੱਲ ਨਾਲ ਸਾਡਾ ਇੱਕ ਅਜ਼ਮ ਹੈ ਕਿ ਠੀਕ ਹੈ ਜਿਹੜੀ ਲੋੜ ਹੈ ਉਹ ਤਾਂ ਮਕਾਨ ਬਣਨਾ ਚਾਹੀਦਾ, ਲੇਕਿਨ ਇਹ ਨਹੀਂ ਕਿ 100 ਕਿੱਲੇ ਕੱਟ ਲਈਏ ਤੇ ਕਾਰੋਬਾਰ ਸ਼ੁਰੂ ਕਰਤਾ। ਜਿਹੜੀ ਜ਼ਰੀ ਜ਼ਮੀਨ ਹੈ ਤੇ ਕਾਰੋਬਾਰ ਜਿਹੜਾ ਗਲਤ ਹੈ। ਤੁਹਾਡੇ ਨਾਲ ਇੰਡੀਆ ਉੱਥੇ ਪਾਬੰਦੀ ਹੈ ਕਿ ਜਿਹੜੀ ਜ਼ਰਾਅਤ ਵਾਲੀ ਜ਼ਮੀਨ ਹੈ ਉੱਥੇ ਤੁਸੀਂ ਤਮੀਰਾਤ ਨਹੀਂ ਕਰ ਸਕਦੇ, ਲੇਕਿਨ ਚੂँकि ਸਾਡੇ ਇੱਥੇ ਮਾਮਲਾ ਇੰਝ ਦਾ ਕਿ ਕਾਨੂੰਨ ਤਾਂ ਇੱਥੇ ਵੀ ਹੈ ਲੇਕਿਨ ਅਮਲ ਦਰਾਮਦ ਦੀ ਲੋੜ ਹੈ ਤਾਂ ਕਿ ਜਿਹੜੀ ਜ਼ਮੀਨ ਜਿਹੜੀ ਗੱਲਾ ਉਗਾ ਰਹੀ ਹੈ ਲੋਕਾਂ ਨੂੰ ਉਹ ਸਹੂਲਤ ਲੋਕਾਂ ਕੋਲ ਖੋਹ ਨਾ ਕੱਟੀ ਜਾਏ। ਤੇ ਬਹਰਹਾਲ ਸਾਡੇ ਆਗੂ ਮੌਜੂਦ ਨੇ ਇੱਥੇ। ਸਰ ਤੁਸੀਂ ਕੈਮਰਾ ਜਿਹੜਾ ਹੈ ਇਹ ਟਰੈਕਟਰ ਵੀ ਲੰਘ ਰਿਹਾ ਤੇ ਇਹ ਤੁਸੀਂ ਇੱਧਰ ਦੇਖ ਸਕਦੇ ਹੋ ਪਿੱਛੇ ਮੱਝਾਂ ਦਾ ਵਾੜਾ ਤੇ ਇਹ ਜ਼ਰਾ ਫੋਕਸ ਕਰ ਲਓ ਤੁਸੀਂ ਥੋੜ੍ਹਾ ਬਹੁਤ ਜਿਸ ਤਰ੍ਹਾਂ ਵੀ ਆ ਸਕਦਾ ਹੈ। ਤੇ ਇਹ ਆਪਣਾ ਪਿੱਛੇ ਜਿਹੜੇ ਨੇ ਆਪਣਾ ਛੋਟੀ ਹੈ ਮਤਲਬ ਝੋਟਾ ਹੈ ਤੇ ਇਹ ਤੁਸੀਂ ਵੇਖ ਵੀ ਲਵੋ ਤੇ ਇਹ ਗਾਈਆਂ ਵੀ ਖਲੋਤੀਆਂ ਨੇ।
ਇਹ ਸਿਲਸਿਲਾ ਜਨਾਬ ਕਰ ਲਓ ਤੁਸੀਂ ਤੇ ਫਿਰ ਭਾਵੇਂ ਇੱਧਰ ਨੂੰ ਆ ਜਾਓ, ਠੀਕ ਹੈ ਜੀ। ਥੋੜੀ ਜਿਹੀ ਵੀਡੀਓ ਬਣ ਜਾਏਗੀ ਤੇ ਬੜਾ ਸੋਹਣਾ ਡੇਰਾ ਲੱਗਾ ਹੈ ਜੀ। ਆਪ ਸਾਹਿਬ ਪੂਰੀ ਤਰ੍ਹਾਂ ਤਸ਼ਰੀਫ ਲਿਆਓ ਤੇ ਇਹ ਦੱਸੋ ਕਿ ਇਸ ਟਾਈਮ ਆਪਣਾ ਮਾਲ ਲੰਗਰ ਜਿਹੜਾ ਕਿੰਨੀਆਂ ਕੁ ਇੱਥੇ ਮਈਆਂ ਨੇ ਤੁਹਾਡੇ ਕੋਲ ਇਸ ਟਾਈਮ? 15 ਵੀ ਹੈ ਨੇ। ਅੱਛਾ, ਤੇ ਚਲੋ ਉਹ ਮਤਲਬ ਇਸ ਟਾਈਮ ਜਿਹੜਾ ਆਪਣਾ ਦੁੱਧ ਜਿਹੜਾ ਹੋ ਜਾਂਦਾ ਹੈ, ਇੱਕ ਮੱਝ ਜਿਹੜੀ ਜ਼ਿਆਦਾ ਤੋਂ ਜ਼ਿਆਦਾ ਦੁੱਧ ਦਿੰਦੀ ਉਹ ਕਿੰਨਾ ਕੁ ਹੈ? ਜ਼ਿਆਦਾ 10-12 ਸੇਰੀ ਇੱਥੇ ਦਿੰਦੀਆਂ ਨੇ। 10-12 ਸੇਰ ਬੜਾ ਦੁੱਧ ਹੈ 10-12 ਸੇਰ ਵੀ। ਔਰ ਅਸਲ ਗੱਲ ਹੈ ਖਾਲਸ ਗਜ਼ਾ ਕਿ ਜਿਹੜੀ ਸ਼ਹਿਰ ਵਿੱਚ ਨਹੀਂ ਸਾਨੂੰ ਮਿਲਦੀ। ਬਰਗਰ ਪੀਜ਼ਾ ਜਿਹੜੀ ਚੀਜ਼ਾਂ ਨਾ ਉਸ ਤੋਂ ਬਾਲਾਂ ਨੂੰ ਬਚਾਉਣ ਵਾਸਤੇ ਜ਼ਰੂਰੀ ਹੈ ਕਿ ਉਹਨਾਂ ਨੂੰ ਖਾਲਸ ਗਜ਼ਾ। ਵੈਸੇ ਵੀ ਤੁਹਾਨੂੰ ਪਤਾ ਹੈ ਕਿ ਦੁੱਧ ਦਹੀਂ ਜਿਹੜਾ ਹੈ ਇਹ ਬੜੀ ਜ਼ਬਰਦਸਤ ਗਜ਼ਾ ਹੈ, ਸੁਨਨਤ ਹੈ ਦੁੱਧ ਪੀਣਾ। ਔਰ ਇਹ ਬੜੀ ਅੱਛੀ ਗਜ਼ਾ ਦੱਸੀ ਗਈ ਹੈ। ਸਾਰੀ ਗਜ਼ਾਵਾਂ ਦੇ ਵਿੱਚੋਂ ਜਿਹੜੀਆਂ ਚੰਦ ਅੱਛੀਆਂ ਗਜ਼ਾਵਾਂ ਨੇ, ਸ਼ਾਇਦ ਦੁੱਧ, ਇਹ ਚੀਜ਼ਾਂ ਬਹੁਤ ਜ਼ਬਰਦਸਤ ਨੇ ਤੇ ਡੇਰੇ ਦੇ ਉੱਤੇ ਇਹ ਚੀਜ਼ਾਂ ਸਾਰੀਆਂ ਮਾਸ਼ਾਅੱਲਾ ਮਿਲ ਰਹੀਆਂ ਨੇ। ਤੇ ਅਸੀਂ ਇਹਨਾਂ ਨੂੰ ਸਲਾਹੁੰਦੇ ਹਾਂ ਕਿ ਵਾਹਿਗੁਰੂ ਜੀ ਦਾ ਕੰਮ ਕਰ ਰਹੇ ਨੇ ਤੇ ਇਸੇ ਸਿਲਸਿਲੇ ਨੂੰ ਇੱਕ ਪੀੜ੍ਹੀ ਤੋਂ ਦੂਸਰੀ ਪੀੜ੍ਹੀ ਵਾਲੇ ਮੁੰਤਕਿਲ ਵੀ ਕਰ ਰਹੇ ਨੇ। ਸਖਾਵਤ ਸਾਹਿਬ ਮੌਜੂਦ ਨੇ ਨਾਲ ਤੇ ਇੱਕ ਮਸਜਿਦ ਵਿੱਚ ਇਮਾਮਤ ਦੇ ਫਰਾਇਜ਼ ਵੀ ਸਰੰਜਾਮ ਦਿੰਦੇ ਨੇ ਤੇ ਬਹੁਤ ਵਧੀਆ ਸੋਹਣੀ ਗੱਲ ਹੈ। ਤਾਲੀਮ ਅਤੇ ਤਦਰੀਸ ਦਾ ਸਿਲਸਿਲਾ ਵੀ ਜਾਰੀ ਹੈ ਤੇ ਅਸੀਂ ਇਹਨਾਂ ਨੂੰ ਮੁਬਾਰਕਬਾਦ ਪੇਸ਼ ਕਰਨੇ ਆ। ਅੱਛਾ ਜੀ, ਅਕਾਲਗੜ੍ਹ ਦੀ ਜਿਹੜੀ ਥੋੜ੍ਹੀ ਬਹੁਤ ਤਾਰੀਖ ਤੁਹਾਨੂੰ ਪਤਾ ਹੈ, ਇਹ ਪਿੰਡ ਜਿਹੜਾ ਹੈ ਇਹ ਪਹਿਲੇ ਸਿੱਖਾਂ ਦਾ ਸੀ। ਠੀਕ ਹੈ, ਯਾਨੀ ਜ਼ਿਆਦਾ ਇੱਥੇ ਸਿੱਖ ਸਨ। ਹੈ ਹੀ ਸਾਰੇ ਸਿੱਖ ਸਨ। ਸਾਡਾ ਪਿੰਡ ਆ ਪਿੰਡ ਤੋਂ ਕੋਈ 6-7 ਕਿਲੇ ਹਟਵਾ ਹੈ ਪਿੱਛੇ ਜਿਹੜਾ ਆਹਾਂ ਨਹੀਂ ਉਹਨੇ ਵੇਖਿਆ। ਉਹ ਅਡਮਾਲੇ ਦੇ ਸਿੱਖ ਸੁੱਖ ਸਨ ਇੱਧਰ, ਉਹ ਸਿੱਖਾਂ ਨੂੰ ਤੰਗ ਕਰਦੇ ਹਨ। ਉਹਨਾਂ ਆਖਿਆ ਯਾਰ ਤੁਸੀਂ ਦੋ ਤਰ੍ਹਾਂ ਘਰ ਇੱਧਰ ਫਸੇ ਹੋ, ਦੋ ਤਰ੍ਹਾਂ ਇੱਧਰ ਫਸੇ ਹੋ, ਤੁਸੀਂ ਵੀ ਸਾਰੇ ਇੱਥੇ ਆ ਜਾਓ। ਠੀਕ, ਸਾਡਾ ਰਕਬਾ ਵੀ ਇਸ ਪਿੰਡ ਨੂੰ ਵਸਦਾ ਜੀ। ਅਕਾਲਗੜ੍ਹ ਤੋਂ ਉਹਦਾ ਨਾਂ ਬੂਸੋ ਸੀ, ਬੂਸੋ ਵਰਾਂ ਨੂੰ ਉਹਨੂੰ ਆਉਂਦੇ। ਅੱਛਾ, ਫਿਰ ਤੁਸੀਂ ਅਕਾਲਗੜ੍ਹ ਆ ਗਏ। ਅਕਾਲਗੜ੍ਹ ਆਏ ਪਿਛਲੇ ਹੀ ਆਏ ਨੇ, ਸਾਨੂੰ ਤਾਂ ਨਹੀਂ ਪਤਾ। ਮਤਲਬ ਤੁਹਾਡੇ ਤੋਂ ਪਹਿਲਾਂ ਦੀ ਗੱਲ ਹੈ ਤੇ ਠੀਕ ਹੈ। ਮਤਲਬ ਜ਼ਿਆਦਾਤਰ ਇੱਥੇ ਸਿੱਖ ਹੀ ਸਾਰੇ, ਨਾਮ ਹੀ ਪੁਰਾਣਾ ਹੈ। ਪੁਰਾਣਾ ਲੋ ਜੀ ਆਪਣੇ ਜਿਹੜਾ ਉਹ ਬੂਸੋ ਵਰਾਂ ਹੀ ਹੁੰਦਾ। ਅੱਛਾ, ਬੂਸੋ ਵਰਾਂ। ਹਾਂਜੀ। ਅੱਛਾ, ਉਹ ਵੀ ਸਿੱਖਾਂ ਦਾ ਪਿੰਡ ਸੀ? ਨਹੀਂ, ਉਹ ਉੱਥੇ ਮੁਸਲਮਾਨ ਹੀ ਹੁੰਦੇ ਆ। ਅੱਛਾ, ਉੱਥੇ ਮੁਸਲਮਾਨ ਸਨ। ਲੋ ਜੀ ਵੇਖੋ, ਸੁਣਨ ਵਾਲਿਆਂ ਵਾਸਤੇ ਦੱਸਣਾ ਚਾਹੁੰਦੇ ਹਾਂ ਕਿ ਅਸੀਂ ਇਸ ਵੇਲੇ ਜਿੱਥੇ ਬੈਠੇ ਹਾਂ, ਪੰਜਾਬ ਦਾ ਇੱਕ ਪਿੰਡ ਅਕਾਲਗੜ੍ਹ, ਇਹ ਸਿੱਖਾਂ ਦਾ ਪਿੰਡ ਸੀ। ਤੇ ਤਾਂ ਕਿ ਚੂੰਕਿ ਦੁਨੀਆ ਪੂਰੀ 'ਚ ਵੀਡੀਓ ਜਾ ਰਹੀ ਹੈ ਤੇ ਇੱਕ ਸੁਣਿਆ ਵੀ ਜਾਏਗਾ ਕਿ ਅਸੀਂ ਇਸ ਵੀਡੀਓ ਦਾ ਸ਼ੂਟ ਕਰ ਰਹੇ ਹਾਂ ਔਰ ਇਸ ਲਈ ਅਸੀਂ ਜਿਹੜਾ ਵੀਲੌਗ ਬਣਾ ਰਹੇ ਹਾਂ ਤੇ ਇਹ ਚੜ੍ਹਦੇ ਪੰਜਾਬ ਵਿੱਚ ਵੀ ਜ਼ਾਹਿਰ ਵੀਡੀਓ ਜਾਣੀ ਹੈ। ਤੇ ਦੱਸਣਾ ਚਾਹੁੰਦੇ ਹਾਂ ਕਿ ਇੱਥੋਂ ਦੀ ਰਹਿਤਰ ਉਸੇ ਤਰ੍ਹਾਂ ਹੀ ਜ਼ਿਮੀਂਦਾਰਾ ਚੱਲ ਰਿਹਾ ਹੈ, ਇੱਥੇ ਮੌਜੂਦ ਹੈ। ਰਾਹ 'ਚ ਵੀ ਅਸੀਂ ਥੋੜ੍ਹੀ ਬਹੁਤ ਵੀਡੀਓ ਬਣਾਈ ਹੈ। ਤੇ ਸਰ ਇਹ ਦੱਸੋ ਕਿ ਬਜ਼ੁਰਗੋ ਕਿ ਜਿਹੜੀ ਕਣਕ ਮੁੰਜੀ ਤੋਂ ਜਿਹੜਾ ਫਸਲ ਹੁੰਦੀ ਹੈ, ਹੁਣ ਉਹ ਤੋਂ ਮੁਨਾਫਾ ਕਿੰਨਾ ਕੁ ਹੋ ਜਾਂਦਾ? 2 ਸਾਲ ਹੋਏ ਨੇ, ਹੁਣ ਤਾਂ ਕੁਝ ਵੀ ਨਹੀਂ ਹੁੰਦਾ। 2 ਸਾਲ ਤੋਂ ਘਟ ਗਿਆ। ਹਾਂ, ਪਹਿਲਾਂ ਹੋ ਗਈ ਹੈ ਨਾ, ਖਾਤਾ ਸ਼ਾਤਾ ਮਹਿੰਗਾਈ ਇਹ ਵੀ ਹੋ ਗਈ। ਫਸਲ ਦਾ ਰੇਟ ਕੋਈ ਨਹੀਂ, ਫਸਲ ਦਾ ਰੇਟ ਕੋਈ ਨਹੀਂ। ਤੇ ਵੈਸੇ ਹੁਣ ਬਿਜਲੀ ਦੇ ਬਿੱਲ ਚੱਲ ਵੀ ਬੜੇ ਹੋਣੇ ਨੇ। ਬਿਜਲੀ ਦੇ ਬਿੱਲ ਤੇ ਹੁਣ ਅਸੀਂ ਮੂਜੀ ਲਾਉਂਦੇ ਹਾਂ ਤੇ ਜਿੱਦਣ ਮੋਟਰ ਚਲਾ ਲੈਣੀ ਹੈ, ਮੀਂਹ ਪਏ ਤਾਂ ਵੀ ਬੰਦ ਨਹੀਂ ਕਰਨੀ। ਅੱਛਾ, ਨਹੀਂ ਹੋਣਾ ਉਹਦੇ ਨਾਲ ਉਨੀ ਆਮਦਨ ਨਹੀਂ ਆਮਦਨ ਕਿ ਜਿਹੜੀ ਰੇਟ ਬਹੁਤ ਘੱਟ, ਖਰਚੇ ਜ਼ਿਆਦਾ ਨੇ ਤੇ ਰੇਟ ਕਮ। ਲੋ ਜੀ, ਅਸੀਂ ਆਪਣੇ ਚੈਨਲ ਦੇ ਤਵੱਸਤ ਦੇ ਨਾਲ ਇਹਦੇ ਜ਼ਰੀਏ ਅਸੀਂ ਹੁਕੂਮਤ ਕੋਲੋਂ ਇਹ ਮੰਗ ਕਰਨੇ ਆ ਔਰ ਬੇਨਤੀ ਵੀ ਕਰਨੇ ਆ ਕਿ ਜਿਹੜੇ ਵਜ਼ੀਰ ਜ਼ਰਾਅਤ ਸਾਹਿਬ ਨੇ, ਵਜ਼ੀਰ ਆਲਾ ਸਾਹਿਬਾ ਔਰ ਇਸ ਤੋਂ ਇਲਾਵਾ ਵਜ਼ੀਰ ਆਜ਼ਮ ਸਾਹਿਬ, ਕਿ ਕਿਸਾਨਾਂ ਦੀ ਜਿਹੜੀ ਹਾਲਤ ਇਹਦੇ ਵੱਲ ਗੌਰ ਕਰਨ ਦੀ ਲੋੜ ਹੈ ਤਾਂ ਕਿ ਇਹਨਾਂ ਨੂੰ ਮੁਰਾਦ ਦਿੱਤੀਆਂ ਜਾਣ। ਚਲੋ ਅਗਰ ਰੇਟ ਨਹੀਂ ਦੇਣਾ ਤੇ ਫਿਰ ਕਮ ਸੇ ਕਮ ਜਿਹੜਾ ਬਿੱਲ ਜਿਹੜੇ ਨੇ ਨਾ ਬਿਲਕੁਲ ਨਾਮੀਨਲ ਜਾਂ ਮਾਮੂਲੀ ਜਿਹਾ ਹੋਣ ਤਾਂ ਕਿ ਬਿੱਲ ਹੀ ਬਹੁਤ ਜ਼ਿਆਦਾ। ਹੁਣ ਜਦੋਂ ਬਿੱਲ ਹੀ ਲੱਖ ਰੁਪਈਆ ਆ ਜਾਣਾ ਜਾਂ 50,000। ਜੀ 2 ਮੋਟਰਾਂ ਨੇ ਸਾਡੀਆਂ ਤੇ 5 ਲੱਖ 6 ਲੱਖ। ਦੇਖੋ ਜੇ 5 ਲੱਖ ਦਾ ਬਿੱਲ ਜਦੋਂ ਆਏਗਾ ਤੇ ਫਿਰ ਜ਼ਾਹਿਰ ਹੈ ਬਚਤਾਂ ਉਨੀਆਂ ਨਹੀਂ ਤੇ ਫਿਰ ਲੱਖ ਤਾਂ ਸਾਨੂੰ ਘਰ ਦਾ ਬਿੱਲ ਆਉਂਦਾ। ਅੱਛਾ, ਤੇ ਫਿਰ ਇੱਕ ਹੋਰ ਵੀ ਗੱਲ ਜੇ ਨਾ ਕਿ ਜਦੋਂ ਫਸਲ ਪੱਕੀ ਦੇ ਉੱਤੇ ਮੀਂਹ ਵਸ ਪੈਣਾ ਤੇ ਫਿਰ ਉਹ ਫਸਲ ਵੀ ਜਦੋਂ ਫਾਇਦਾ ਨਹੀਂ ਦੇਗੀ ਤੇ ਖਰਚਾ ਤਾਂ ਪਹਿਲਾਂ ਹੀ ਹੋਇਆ ਤੇ ਉਹ ਸਬਸਿਡਾਈਡ ਵੀ ਕੋਈ ਨਹੀਂ, ਸਬਸਿਡੀ ਹੋਈ ਹੋਏ ਉਹਦੀ, ਉਦੋਂ ਇੰਸ਼ੋਰੈਂਸ ਕੀਤੀ ਗਈ ਹੋਵੇ ਜਾਂ ਉਹ ਸਾਰੀਆਂ ਚੀਜ਼ਾਂ ਹੋਣ ਤਾਂ ਕਿ ਜਿਹੜਾ
ਵਾਈ ਬੀਜੀ ਕਰਨ ਵਾਲਾ ਬੰਦਾ ਉਹ ਆਪਣੇ ਕੰਮ ਤੋਂ ਤੰਗ ਨਾ ਆਏ। ਜਿਸ ਤਰ੍ਹਾਂ ਬਹੁਤ ਸਾਰੇ ਲੋਕ ਤੰਗ ਆ ਕੇ ਆਪਣੀਆਂ ਜ਼ਮੀਨਾਂ ਵੇਚ ਗਏ ਨੇ, ਇਹ ਕੋਈ ਚੰਗੀ ਗੱਲ ਤੇ ਨਹੀਂ ਨਾ। ਹਾਲਾਂਕਿ ਇਹ ਤੇ ਬਹੁਤ ਵਧੀਆ ਕੰਮ ਹੈ ਕਿ ਸ਼ੁਰੂ ਤੋਂ ਹੀ ਇਹ ਤੋਂ ਖੁਰਾਕ ਦਾ ਜ਼ਰੀਆ ਜ਼ਾਹਰ ਹੈ। ਜ਼ਮੀਨ ਬੜੀ ਜ਼ਰਖੇਜ਼ ਹੈ ਸਾਡੇ ਇਸ ਇਲਾਕੇ, ਖੁਸੂਸਨ ਪੰਜਾਬ ਦੀ। ਪਾਕਿਸਤਾਨ ਪੂਰਾ ਜ਼ਰੀ ਮੁਲਕ, ਤੁਸੀਂ ਆਪਣਾ ਬੈਜ ਵਹਿੰਦੇ ਹੋ ਪਾਕਿਸਤਾਨ ਦਾ, ਉਹਦੇ ਵਿੱਚ ਕਣਕ ਦਾ ਸਿੱਟਾ ਬਣਿਆ, ਉਹ ਜਿਹੜਾ ਮੋਨੋਗ੍ਰਾਮ ਹੈ ਨਾ ਜੀ, ਉਹ ਇਸ ਗੱਲ ਦੀ ਤਰਫ ਇਸ਼ਾਰਾ ਹੈ ਕਿ ਇਹ ਮੁਲਕ ਵਾਈ ਬੀਜੀ ਵਾਲਾ ਮੁਲਕ ਹੈ, ਜ਼ਰੀ ਮੁਲਕ ਹੈ। ਜ਼ਰਾਤ ਦੀ ਹਿਫਾਜ਼ਤ ਦਾ ਮਤਲਬ ਹੈ ਤੁਸੀਂ ਪਾਕਿਸਤਾਨ ਦੀ ਹਿਫਾਜ਼ਤ ਕਰ ਰਹੇ ਹੋ, ਔਰ ਅਗਰ ਜ਼ਰਾਤ ਤਬਾਹ ਹੋਈ ਹੈ ਤਾਂ ਮਈਸ਼ਤ ਤਬਾਹ ਹੋਈ। ਲਿਹਾਜ਼ਾ ਅਸੀਂ ਇਹ ਚਾਹੁੰਦੇ ਹਾਂ ਕਿ ਬਿੱਲ ਵੀ ਘਟਣ, ਖਾਦ ਵੀ ਸਸਤੀ ਹੋਵੇ। ਖਾਦਾਂ ਹੁਣ ਖਾਦ 12-1300 ਦਾ 12-13,000 ਦਾ ਇੱਕ ਤੋੜਾ। ਹਾਂ, ਦੇਖੋ ਨਾ ਬਹੁਤ ਮਹਿੰਗਾਈ ਹੈ, ਕੀ ਉਹ ਤਾਂ ਬੰਦਾ ਕਰਦਾ। ਬਹੁਤ ਮਹਿੰਗਾਈ ਹੈ ਜੀ। ਇਹ ਖਾਦਾਂ ਦੇ ਰੇਟ ਵੀ ਘਟਣੇ ਚਾਹੀਦੇ ਨੇ, ਔਰ ਇੱਥੇ ਖਸੂਸੀ ਪਲਾਨ ਦੀ ਜ਼ਰੂਰਤ ਹੈ। ਮਤਲਬ ਐਸੀ ਮਨਸੂਬਾਬੰਦੀ ਹੋਏ। ਕਿਉਂ ਜੀ ਭਾਈ ਠੀਕ? ਬਿਲਕੁਲ। ਤੇ ਭਾਈ ਅਸਦ ਜੀ ਜੀ ਸਰ, ਪਲਾਨ ਦੀ ਜ਼ਰੂਰਤ ਹੈ। ਜੀ ਜੀ ਬਿਲਕੁਲ। 13,36,000 ਹੱਲ। ਹਾਂ, ਤੇ ਬਾਕੀ ਬੰਦੇ ਖੜੀ ਹੈ। ਜ਼ਿਮੀਂਦਾਰਾਂ ਅੱਗੇ ਵੀ ਮੈਂ ਇੱਕ ਗੱਲ ਜੇ ਫਿਰ ਇੱਕ ਚੀਜ਼ ਲੈਣੀ ਪੈ ਜਾਏ ਤੇ ਉਹ ਜਿਹੜੀ ਫਸਲ ਹੋਈ ਉਹ ਲੱਗਦੀ। ਜ਼ਾਹਿਰ ਇਹ ਟਰੈਕਟਰ ਟਰਾਲੀ ਹੋ ਗਈ, ਉਹ ਤੇ ਉਹ ਵੀ ਬੜਾ ਮਹਿੰਗਾ ਨਾ। ਟਰੈਕਟਰ ਹੁਣ 40 ਲੱਖ ਦਾ। 40 ਲੱਖ ਦਾ। ਹਾਂ, ਤੋ ਇਹ ਵੀ ਇੱਕ ਅਹਿਮ ਮਾਲੂਮਾਤ ਹੈ। ਤੇ ਇਹ ਜਿਹੜੀ ਮਸ਼ੀਨ ਹੈ ਜਿਹੜੀ ਉਹ ਵੱਢਣ ਵਾਲੀ ਜਿਹੜੀ ਆਪਣਾ ਕਣਕ ਤੇ ਮੁੰਜੀ, ਉਹ ਤਾਂ ਕੋਈ ਨਵੀਂ ਲੈ ਤਾਂ 2 ਕਰੋੜ ਦੀ ਆਉਂਦੀ ਗੱਲ ਹੋਈ ਨਾ ਜੀ। ਇਹ ਤਾਂ ਸੁਣ ਕੇ ਬੰਦਾ ਡਰ ਜਾਂਦਾ 2 ਕਰੋੜ। ਤੇ ਮਤਲਬ ਜਦੋਂ ਖਲਾਇਆ ਨਹੀਂ ਉਹਨੇ ਤਾਂ ਫਿਰ ਕਿਰਾਏ ਤੇ ਲੈਣੀ ਹੈ ਨਾ ਜੀ, ਤੇ ਕਿਰਾਏ ਦੇ ਰੇਟ ਬੜੇ ਨੇ। ਜ਼ਿਮੀਂਦਾਰ ਤਾਂ ਇੱਥੋਂ ਮਾਰ ਖਾ ਜਾਂਦਾ ਨਾ। ਤੇ ਸੋ ਜ਼ਿਮੀਂਦਾਰਾਂ ਨੂੰ ਇੱਕ ਗੱਲ ਜ਼ਰੂਰ ਮੈਂ ਖਰਚੇ ਆਖਾਂਗਾ। ਹੀ ਬੜੇ ਨੇ ਨਾ। ਹੁਣ 7-8 ਹਜ਼ਾਰ ਰੁਪਏ ਕਿੱਲੇ ਦਾ ਵੱਢਣ ਦਾ ਲੈਂਦੇ ਆ। ਅੱਛਾ ਇੱਕ ਜੀ, ਕਿੱਲਾ ਵੱਢ ਕੇ ਦੇਣ ਤੇ 8,000 ਰੁਪਏ। ਠੀਕ ਹੈ। ਤੇ ਇਹ ਹੁਣ ਅੱਗੋਂ ਵੇਖ ਲਓ ਕਿ ਮੇਰਾ ਇਹ ਹੀ ਖਰਚਾ ਨਹੀਂ, 14-15 ਹਜ਼ਾਰ ਤੱਕ ਨੂੰ ਲਵਾਈ ਮੁੱਜੀ ਦੀ ਗਈ ਹੈ। 14-15 ਹਜ਼ਾਰ ਦੀ ਖਾਦ ਦਾ ਤੋੜਾ ਹੈ। ਫਿਰ ਅੱਗੋਂ ਪਾਣੀ, ਜਿਹੜਾ ਵੀ ਕੰਮ ਕਰਨਾ ਹੁਣ ਇੱਕ ਜ਼ਿਮੀਂਦਾਰਾਂ ਵੀ ਇਹ ਫੜ ਲਿਆ ਵੀ ਹਾਂ ਹੱਥੀਂ ਕੁਝ ਨਹੀਂ ਕਰਨਾ, ਭਾਵੇਂ ਸਭ ਕੁਝ ਲੱਗ ਰਿਹਾ। ਕੀ ਗੱਲ ਹੈ? ਬੀਜ ਦੇਣਾ ਮੁੱਲ, ਖਾਦ ਪਾਣੀ ਮੁੱਲ, ਸਪਰੇਅ ਮੁੱਲ, ਹਰ ਸ਼ੈ ਮੁੱਲ। ਅਸਲੇ ਪਹਿਲਾਂ ਹੁੰਦਾ ਸੀ ਮੱਲੜ, ਐੜਾ ਬੈਕਾਂ ਬਹਿੰਦੀਆਂ ਸਨ ਨਾ, ਉਹ ਹਰ ਪੈਲੀ ਦੇ ਵਿੱਚ ਮਾਲ ਡੰਗਰ ਬਹਿੰਦਾ ਸੀ ਨਾ, ਉਹ ਜਿਹੜਾ ਗੋਹਾ ਹੁੰਦਾ ਸੀ ਨਾ, ਉਹ ਵੀ ਉਸ ਜ਼ਮੀਨ ਨੂੰ ਤਾਕਤਵਰ ਕਰ ਦਿੰਦਾ ਸੀ। ਹੁਣ ਜ਼ਮੀਨ ਵਿਹਲੀ ਨਹੀਂ ਹੁੰਦੀ, ਬੈਕਾਂ ਵੀ ਨਹੀਂ ਬਹਿੰਦੀਆਂ, ਜਿਹੜਾ ਕਿ ਡੰਗਰ ਇੱਕ ਵਿੱਚ ਇੱਕ ਫਸਲ ਤੋਂ ਬਾਅਦ ਨਾ ਜਿੰਸ ਆ ਗਈ ਹੈ ਨਾ, ਤੇ ਫਿਰ ਉਹ ਡੰਗਰ ਬਹਿ ਜਾਂਦੇ ਹਨ ਪੈਲੀਆਂ ਦੇ ਵਿੱਚ। ਉਹ ਫਿਰ ਜਿਹੜਾ ਗੋਬਰ ਹੁੰਦਾ ਹੈ, ਗੋਬਰ ਦੀ ਖਾਦ ਤਾਂ ਉਂਝ ਹੀ ਬੜੀ ਮੁਫੀਦ ਹੈ ਵੀ ਨੈਚੁਰਲ ਹੈ। ਇਹ ਦੂਜੀ ਕੈਮੀਕਲ ਹੈ ਨਾ ਜੀ, 2-3 ਸਾਲ ਉਹਦਾ ਫਾਇਦਾ ਉਹ ਤੇ ਬੜਾ ਲੰਬਾ, ਜ਼ਮੀਨ ਤਾਕਤਵਰ ਹੋ ਜਾਂਦੀ ਹੈ। ਤੇ ਬਹਰਹਾਲ ਜ਼ਿਮੀਂਦਾਰਾਂ ਅੱਗੇ ਵੀ ਸਾਡੀ ਇਸ ਚੈਨਲ ਦੇ ਹਵਾਲੇ ਨਾਲ ਬੇਨਤੀ ਹੈ ਕਿ ਸਾਰੇ ਜ਼ਿਮੀਂਦਾਰ ਇੱਕ ਕੰਮ ਜ਼ਰੂਰ ਕਰਨ ਕਿ ਮਾਲ ਡੰਗਰ ਜ਼ਿਆਦਾ ਤੋਂ ਜ਼ਿਆਦਾ ਪਾਲਣ। ਕਿਉਂਕਿ ਫਾਇਦਾ ਹੀ ਇਸ ਗੱਲ 'ਚ, ਹੋਰ ਕੋਈ ਗੱਲ ਨਹੀਂ। ਮਾਲ ਡੰਗਰ ਨਾਲ ਪਾਲਣ ਦਾ ਇਹ ਫਾਇਦਾ ਹੈ ਕਿ ਇੱਕ ਤਾਂ ਉਹਨਾਂ ਕੋਲ ਪੱਠਾ ਦੱਥਾ ਆਪਣਾ ਹੈ। ਹੁਣ ਮੱਝ ਦੀ ਕੀਮਤ ਹੈ, ਗਾਂ ਦੀ ਕੀਮਤ ਹੈ, ਜਾਂ ਹੋਰ ਜਿਹੜਾ ਤੁਸੀਂ ਦੇਸੀ ਮੁਰਗੀ ਪਾਲੋਗੇ। ਉਹ ਨਿੱਕੇ ਨਿੱਕੇ ਜਾਨ ਜੀ ਜੀ, ਅਸੀਂ ਜਿਹੜਾ ਜ਼ਿਆਦਾ ਦੁੱਧ ਛੱਡ ਦਿੰਦਾ ਸੀ ਨਾ, ਉਹ ਕਿਉਂ ਦਿਹਾੜੇ ਦੇ ਹੜਦੇ ਹੁਣ ਆ ਰੱਖੇ ਨਹੀਂ ਦੇ। ਹੁਣ ਤੇ ਕਮੇਟੀ ਹੈ। ਹੁਣ ਸਭ ਤੋਂ ਜ਼ਿਆਦਾ ਫਾਇਦਾ ਇਹਨਾਂ ਦਾ। ਤੇ ਸੋ ਇਹ 2 ਮਣ ਦਾ ਡੰਗਰ ਹੋ ਜਾਏ ਤੇ ਲੱਖ ਰੁਪਏ ਦੇ ਵਿਕਣਦੇ ਆ। ਇਹਦਾ ਬਹੁਤ ਹੋਰ ਕਿਸੇ ਸ਼ਾਇਦ ਹੁਣ ਕੋਈ ਫਾਇਦਾ ਨਹੀਂ। ਜਿਹੜੀ ਫਸਲਾਂ ਨਾ ਇਹ ਕੋਈ ਫਸਲ ਮੈਂ ਕੱਲ ਮੈਨੂੰ ਆੜ ਦੀ 5 ਲੱਖ ਰੁਪਈਆ ਇੱਥੇ ਗਾਵਾਂ ਦਾ ਜਿਹਦੇ ਮੈਂ ਲੈ ਜ਼ੋਰ ਇਸ ਤਰ੍ਹਾਂ ਕਿ ਜ਼ੋਰ ਦਵਾਈਆਂ ਵਾਲਾ ਉਹਨਾਂ ਨੇ 5,82,000 ਰੁਪਏ 5,82,000 ਦੀਆਂ ਦਵਾਈਆਂ ਮੁੱਕ। ਕਿੰਨਾ ਖਰਚਾ ਜੀ? 5,82,000 ਦੀਆਂ ਦਵਾਈਆਂ ਹੀ ਸਿਰ ਪੈ ਗਈਆਂ। ਤੇ ਇਹ ਜ਼ਰੂਰਤ ਇਸ ਅਮਰ ਦੀ ਹੈ, ਇਸ ਵੱਲ ਗੋ ਕਰਨ ਦੀ ਲੋੜ ਹੈ ਕਿ ਜਿਹੜਾ ਸਾਡਾ ਵਸੇਬ ਹੈ, ਜ਼ਰੀ ਵਸੇਬ ਹੈ, ਇਹ ਵਾਈ ਬੀਜੀ ਵਾਲਾ ਵਸੇਬ ਹੈ, ਇਸ ਦੀ ਹਿਫਾਜ਼ਤ ਲਈ ਕੋਈ ਐਸੀ ਮਨਸੂਬਾਬੰਦੀ ਗੌਰਮੈਂਟ ਕਰੇ ਕਿ ਗਵਰਨਮੈਂਟ ਨੇ ਤਾਂ ਬੇੜਾ ਕਰ ਛੜਿਆ ਜੀ। ਖਾਦਾਂ ਦਾ ਰੇਟ ਘਟੇ, ਬਿਜਲੀ ਦਾ ਰੇਟ ਘਟੇ। ਮੈਂ ਨਾ ਵੀ ਐਰਕਾਂ ਤੇ ਫਿਰ ਵੀ ਕੋਈ ਠੀਕ ਹੈ। ਜਿਹੜਾ ਪਿਛਲੇ ਸਾਲ ਹੋ ਗਿਆ ਨਾ, ਉਹ ਮਾਰ ਜ਼ਿਆਦਾ ਪਈ। ਕਣਕ ਦਾ ਤੇ ਮੁੰਜੀ ਦਾ, ਹੁਣ ਮੁੰਜੀ ਦੇ ਕਹਿੰਦਾ 25-2600 ਤੋਂ ਮਾਣ ਹੈ ਮਾਂ ਕਣਕ, ਤੇ 25-2600 ਦਾ ਤੋੜਾ ਇੱਕ ਚੋਖਰ ਦਾ ਹੋਣ ਡਿਆ। ਇੱਕ ਮਾਰ ਪਈ ਹੈ ਨਾ। ਅਸੀਂ ਸਾਰੀਆਂ ਹੁਣ ਤੱਕ ਕਣਕ ਹੀ ਡੰਗਰਾਂ ਨੂੰ ਪਾਈ, ਕੋਈ ਵੰਡਾ ਨਹੀਂ, ਕੋਈ ਚੋਖਰ ਨਹੀਂ, ਕੋਈ ਲੈਣੀ ਨਹੀਂ, ਦਲਾ ਪਾਈ ਗਿਆ ਵਿਚਾਰੇ। ਇਹ ਵੇਚਣ ਨੂੰ ਡੰਗਰਾਂ ਨੂੰ ਸਹੀ ਹੈ।
ਤੇ ਬਹਰਹਾਲ ਜਿਹੜੀ ਤੁਸੀਂ ਪਹਿਲੀ ਗੱਲ ਕੀਤੀ ਸੀ ਨਾ ਕਿ ਜ਼ਿਮੀਂਦਾਰਾਂ ਨੂੰ ਚਾਹੀਦਾ ਹੈ ਕਿ ਉਹ ਮਾਲ ਡੰਗਰ ਜ਼ਿਆਦਾ ਪਾਲਣ, ਮੱਝਾਂ ਰੱਖਣ, ਠੀਕ ਹੈ ਨਾ ਜੀ, ਗਾਵਾਂ ਰੱਖਣ। ਇੱਕ ਤੇ ਗਾਂ ਦਾ ਦੁੱਧ ਸ਼ਫਾਫ ਹੈ, ਹਦੀਸ ਸ਼ਰੀਫ ਵਿੱਚ ਵੀ ਆਇਆ, ਬੱਕਰੀ ਦਾ ਦੁੱਧ, ਬੱਕਰੀ ਪਾਲਣ ਔਰ ਲੇਲੇ ਪਾਲਣ ਕੁਰਬਾਨੀ ਜੋਗਾ। ਇਹ ਜਿਹੜਾ ਬਾਅਦ ਜ਼ਿਮੀਂਦਾਰ ਸੋਲ ਹੋ ਗਏ ਨੇ ਨਾ, ਯਾਨੀ ਆਰਾਮ ਪਸੰਦ ਬੜੇ ਹੋ ਗਏ ਨੇ, ਮਿਹਨਤ ਨਹੀਂ ਕਰਨੀ। ਇਹ ਗੱਲ ਆ, ਹੋਰ ਕੋਈ ਗੱਲ ਇਹ ਹੁਣ ਜਿਹੜਾ ਮਿਹਨਤ ਨਾ ਕਰਨਾ, ਵੇਖੋ ਜੀ ਬਜ਼ੁਰਗੋ, ਇਹ ਹੁਣ ਕੁਕੜੀਆਂ ਰੱਖਣ ਵਿੱਚ ਕੀ ਪ੍ਰੋਬਲਮ ਕਿ ਆਹ ਕੁਕੜੀਆਂ ਦੇਸੀ ਅੱਗੇ ਨਹੀਂ ਸਨ ਹੁੰਦੀਆਂ, ਘਰਾਂ 'ਚ ਦੇਸੀ ਆਂਡਾ ਨਹੀਂ ਸੀ, ਬੜੀਆਂ ਲੋਕਾਂ ਹੇੜਾਂ ਦੀਆਂ ਹੇੜਾਂ ਹੁੰਦੀਆਂ। ਤੇ ਹੁਣ ਕੀ ਮਸਲਾ ਜੀ, ਬੱਚੇ ਕਢਾਣੇ ਹੁਣ ਜੀ ਉਹਦੇ 'ਚੋਂ ਬੋ ਆਉਂਦੀ ਹੈ ਬਿੱਠਾਂ 'ਚੋਂ। ਹਾਲਾਂਕਿ ਜਿਹੜੀ ਬੋ ਉਹ ਸ਼ਹਿਰ ਦੇ ਬਰਗਰ ਦੇ ਵਿੱਚੋਂ ਆ ਰਹੀ ਹੁੰਦੀ ਹੈ ਨਾ, ਉਹ ਬਸ ਚੁੱਪ ਕਰ ਰਹੋ, ਮਤਲਬ ਤੁਹਾਨੂੰ ਤਾਂ ਆਪ ਸਭ ਪਤਾ ਹੈ ਸ਼ਹਿਰ ਵਿੱਚ। ਅੱਛਾ ਜੀ, ਇਹ ਪਤਾ ਨਹੀਂ ਕੀ ਬੰਦੇ ਖਾਂਦੇ ਨੇ ਆ ਬਰਗਰ। ਇੱਥੇ ਇੱਕ ਦਿਨ ਸਾਡੇ ਆਏ ਹਨ ਮਹਿਮਾਨ, ਚੀਰੇ ਪੂਰੇ ਆਉਂਦੇ, ਉਹ ਮੇਰੇ ਵਾਲੀ ਮੈਂ ਕਸਮ ਵਾਲਾ ਮੂੰਹ 'ਚ ਪਾ ਕੇ ਬਾਹਰ ਆਣ ਕੇ ਕੱਢ ਕੇ ਲਿਆਈ, ਦਿਲ ਹੀ ਨਹੀਂ ਕੀਤਾ ਖਾਣ ਦਾ। ਜਾ ਹੈ ਉਹਦੇ 'ਚ ਹੈ ਹੀ ਕੱਖ ਸਵਾਏ ਸਮੈਲ ਦੀ। ਬਰਗਰ ਇੱਕ ਵਾਰੀ ਅਸੀਂ ਏਅਰਪੋਰਟ ਤੇ ਗਏ ਹਾਂ ਤੇ ਹਾਫਿਜ਼ ਸਰਫਰਾਜ਼ ਆਇਆ ਉੱਥੋਂ ਕਦੋਂ, ਉਹਨੇ ਆਂਦੇ ਇਹ ਲੈ ਕੇ ਤੂੰ ਹੀ ਮੈਂ ਅੱਧਾ ਕੋ ਖਾ ਤੇ ਲਿਆ ਸੀ, ਤੇ ਮੈਂ ਪਿੰਡ ਤੱਕ ਬੜਾ ਉਪਾਇਆ। ਲਓ ਜੀ, ਇਹ ਜਿਹੜੀ ਹੱਡ ਬੀਤੀ ਦੱਸ ਰਹੇ ਨਾ, ਇਹ ਦਰੁਸਤ ਹੈ। ਉਹਦੀ ਵਜ੍ਹਾ ਇਹ ਵੇ ਕਿ ਇਹ ਚੀਜ਼ਾਂ ਹੁਣ ਧੱਕੇ ਨਾਲ ਸਾਨੂੰ ਅੱਗੇ ਨਸਲ ਨੂੰ ਚਲਾਤੀਆਂ ਗਈਆਂ ਨੇ। ਤੇ ਇੱਥੇ ਹੁਣ ਇਹ ਵੇਲੇ ਜਾਣੇ ਇਕੱਠੇ ਕਰਕੇ ਮੁੰਡੇ ਲਾਏ, ਚਲੋ ਤੁਹਾਨੂੰ ਬਰਗਰ ਖਵਾ ਕੇ ਦੇਣਾ, ਆਪ ਅਸੀਂ ਆਨੇ ਚਲੋ ਤੁਹਾਨੂੰ ਦੇਣਾ। ਹਾਲਾ ਦੇਸੀ ਰੋਟੀ ਆ ਜਾਂ ਹੁਣ ਖਾਧੀ ਹਾਫਿਜ਼ ਸਾਹਿਬ ਦੀ ਜਿਹੜੀ ਸਖਾਵਤ ਵਿੱਚ ਸਾਨੂੰ ਹਿੱਸਾ ਮਿਲਿਆ, ਜਿਵੇਂ ਆਪ ਨੇ ਜਿਹੜਾ ਇੰਤਜ਼ਾਮ ਫਰਮਾਇਆ ਅੰਨ ਪਾਣੀ ਦਾ। ਤੇ ਦੇਖੋ ਦੇਸੀ ਰੋਟੀ ਉਹ ਖਾਣ ਦਾ ਸਵਾਦ ਹੈ, ਉਹ ਆਟਾ ਖਾਲਸ ਹੈ, ਤੇ ਕਿਉਂ ਨਾ ਬਾਲਾਂ ਨੂੰ ਇਸ ਵੱਲ ਲਿਆਇਆ ਜਾਏ ਤਾਂ ਕਿ ਉਹਨਾਂ ਦੇ ਮਿਹਦੇ ਸਟਰੋਂਗ ਹੋਣ। ਸੋ ਗੱਲ ਹੈ ਜੀ, ਅਸੀਂ ਅੱਜ ਦੀ ਇਸ ਵੀਡੀਓ ਨੂੰ ਬਣਾਇਆ। ਸਾਡੇ ਨਾਲ ਨੰਬਰਦਾਰ ਸਾਹਿਬ ਮੌਜੂਦ ਨੇ ਤੇ ਆਪ ਸਾਹਿਬ ਵੀ ਬੈਠੇ ਨੇ, ਤਾਂ ਕਿ ਅਸੀਂ ਆਪਣੇ ਸੱਜਣ ਬੇਲੀ ਮਿੱਤਰਾਂ ਨੂੰ ਦੱਸ ਸਕੀਏ ਕਿ ਜ਼ਿਮੀਂਦਾਰਾ ਕੀ ਹੁੰਦਾ, ਇਹ ਫਜ਼ਾ ਕੀ ਹੈ, ਇਹ 'ਚ ਸਾਹ ਲੈਣਾ ਕਿਸ ਤਰ੍ਹਾਂ ਹੈ। ਕਿ ਇੱਥੇ ਦੇਖੋ ਤੁਹਾਨੂੰ ਕਿਸੇ ਕਿਸਮ ਦੀ ਪੋਲੂਸ਼ਨ ਨਹੀਂ ਮਿਲੇਗੀ, ਗੰਦਗੀ ਨਹੀਂ ਮਿਲੇਗੀ, ਤੁਸੀਂ ਸਾਹ ਲੈ ਰਹੇ ਹੋ, ਤੁਹਾਨੂੰ ਸਾਫ਼ ਸਾਹ ਆ ਰਿਹਾ। ਤੇ ਇਹ ਨਿਮਤ ਹੈ, ਇਸ ਨਿਮਤ ਨੂੰ ਹਾਸਲ ਕਰਨਾ ਵੀ ਸਾਡੀ ਡਿਊਟੀ, ਕਿਉਂਕਿ ਅੱਲਾਹ ਪਾਕ ਨੇ ਸਾਨੂੰ ਨਿਮਤਾਂ ਅਤਾ ਫਰਮਾਈਆਂ, ਉਹਦੀ ਹਿਫਾਜ਼ਤ ਵੀ ਕਰਨਾ ਸਾਡੀ ਡਿਊਟੀ ਹੈ। ਕਿ ਵਰਨਾ ਕਹਿੰਦੇ ਨਾ ਕਿ ਜੋ ਤੁਸੀਂ ਕੁਫਰਾਨੇ ਨਿਮਤ ਕਰਦੇ ਹੋ, ਨਿਮਤ ਦਾ ਇਨਕਾਰ ਕਰਦੇ ਹੋ, ਤਾਂ ਫਿਰ ਅੱਲਾਹ ਤਾਲਾ ਉਹ ਨਿਮਤ ਤੁਹਾਡੇ ਕੋਲ ਖੋਹ ਲੈਂਦਾ। ਲਿਹਾਜ਼ਾ ਆਪਣੇ ਇਸ ਖਿੱਤੇ ਪੰਜਾਬ ਦੇ ਇਸ ਗਲੀ ਵਿਸ਼ੇਸ਼ ਦੀ ਹਿਫਾਜ਼ਤ ਕਰਦੇ, ਇਹਦੇ ਨਾਲ ਹੀ ਅਸੀਂ ਇਜਾਜ਼ਤ ਚਾਹਾਂਗੇ ਸੱਜਣਾ ਬੇਲੀਆਂ ਮਿੱਤਰਾਂ ਕੋਲੋਂ। ਲੈ ਆਓ ਯਾਰ ਹਵਾਲੇ ਰੱਬ ਦੇ ਮੇਲੇ 4 ਦਿਨਾਂ ਦੇ। ਉਸ ਦਿਨ ਈਦ ਮੁਬਾਰਕ ਹੋਸੀ ਜਿਸ ਦਿਨ ਫੇਰ ਮਿਲਾਂਗੇ। ਰੱਬ ਰਾਖਾ ਤੇ ਅੱਲਾ ਬੇਲੀ।